11ਵੀਂ ਕਲਾਸ ਦੇ ਸਬਕ ਪਾਕਿਸਤਾਨ ਬਣ ਗਿਆ। ਅੱਜ ਅਸੀਂ ਪੜ੍ਹਾਂਗੇ। ਇਹ ਡਾਕਟਰ ਮੁਹੰਮਦ ਬਾਕਰ ਹੋਰਾਂ ਦੇ ਨਾਵਲ ਹੱਠ ਵਿੱਚੋਂ ਲਿਆ ਗਿਆ ਇੱਕ ਟੁਕੜਾ ਹੈ। ਲਿਖਦੇ ਨੇ, ਕਲੇ ਵਿੱਚ ਅਹਿਮਾ ਕੁਝ ਦਿਨ ਤੇ ਮਦਹੋਸ਼ਾਂ ਵਾਂਗਰ ਫਿਰਦਾ ਰਿਹਾ। ਉਹਨੂੰ ਇੰਜ ਮਾਲੂਮ ਹੁੰਦਾ ਸੀ ਜਿਵੇਂ ਉਹਦਾ ਦਿਮਾਗ ਹਿੱਲ ਗਿਆ। ਬਾਜ਼ੇ ਲੋਕ ਤੇ ਉਹਨੂੰ ਸੱਚਮੁੱਚ ਪਾਗਲ ਸਮਝਦੇ ਸਨ। ਅਹਿਮਾ ਜਿਹੜਾ ਕਿ ਪਾਗਲਾਂ ਵਾਂਗ ਲੱਗ ਰਿਹਾ, ਅਸਲ ਵਿੱਚ ਇਹਦੇ ਉੱਤੇ ਜੋ ਵਾਪਰੀਏ ਉਹ ਬਹੁਤ ਦੁੱਖ ਦੇਣ ਵਾਲੀ ਹੈ। ਉਹਨੇ ਕਤਲੋ ਗਾਰਤ ਦੇਖੀ ਹੈ, ਉਹਨੇ ਲੁੱਟ ਮਾਰ ਦੇਖੀ ਹੈ, ਉਹਨੇ ਇਨਸਾਨਾਂ ਦਾ ਖੂਨ ਸਫੇਦ ਹੁੰਦਾ ਵੇਖਿਆ ਹੈ, ਰਿਸ਼ਤਿਆਂ ਦੀ ਪਹਿਚਾਨ ਹੁੰਦੀ ਵੇਖੀ ਹੈ। ਤੇ ਅਮਨ ਤੇ ਭਾਈਚਾਰੇ ਦੀ ਗੱਲ ਕਰਦਿਆਂ ਹੋਇਆਂ ਅਹਿਮਦ ਮਜੀਦ ਉਰਫ ਅਹਿਮਾ ਮਦਹੋਸ਼ਾਂ ਵਾਂਗਰ ਇੱਕ ਕਲੇ ਵਿੱਚ ਫਿਰ ਰਿਹਾ ਹੈ। ਇਸ ਕਲੇ ਤੱਕ ਉਹ ਕਿਵੇਂ ਪੜਿਆ, ਕਿਉਂ ਉਹਦੀ ਇਹ ਹਾਲਤ ਹੋਈ, ਉਹ ਸਾਰਾ ਇਸ ਸਬਕ ਦੇ ਵਿੱਚ ਮੌਜੂਦ ਹੈ। ਕੋਈ ਜਾਨੂ ਉਹਨੂੰ ਫੜ ਕੇ ਜ਼ਬਰਦਸਤੀ ਦਾਲ ਚੌਲ ਖਵਾ ਦਿੰਦਾ। ਸ਼ਨਾਸਾ ਜਾਣਨ ਵਾਲਾ ਕੋਈ ਫੜਦਾ ਉਹਨੂੰ ਦਾਲ ਚੌਲ ਖਵਾ ਲੈਂਦਾ। ਇੱਥੋਂ ਇਹ ਗੱਲ ਵਾਜ਼ਿਆ ਹੋ ਰਹੀ ਹੈ ਕਿ ਉਹਦੀ ਹਾਲਤ ਬਹੁਤ ਮਾੜੀ ਹੈ। ਉਹਨੂੰ ਆਪਣਾ ਖਾਣ ਪੀਣ ਵਿਸਰਿਆ ਹੋਇਆ ਹੈ। ਉਹ ਭੁੱਲਿਆ ਹੋਇਆ ਕਿ ਉਹਨੇ ਕਿਵੇਂ ਰਹਿਣਾ ਹੈ, ਕਿਵੇਂ ਮੈਂ ਇੱਥੇ ਦਿਨ ਕੱਟਣਾ, ਮੈਂ ਕਿਵੇਂ ਮੈਂ ਉੱਠਣਾ ਬਹਿਣਾ, ਉਹਨੂੰ ਨਹੀਂ ਪਤਾ। ਉਹ ਮਦਹੋਸ਼, ਲੋਕਾਂ ਦੀ ਨਜ਼ਰ ਵਿੱਚ ਪਾਗਲ ਹੈ। ਪਰ ਐਵੇਂ ਨੂੰ ਇਸ ਗੱਲ ਦੀ ਪਰਵਾਹ ਨਹੀਂ, ਉਹਨੂੰ ਖਾਣ ਦੀ ਪਰਵਾਹ ਨਹੀਂ। ਲੋਕੀ ਉਹਨੂੰ ਕੁਝ ਖਵਾ ਦਿੰਦੇ ਨੇ, ਦਾਲ ਚਾਵਲ, ਤੇ ਉਹ ਖਾ ਲੈਂਦਾ। ਉਹ ਬੇਸਹਾਰਾ ਹੈ। ਐਵੇਂ ਦੀ ਕਿਰਦਾਰ ਦੀਆਂ ਦੋ ਚੀਜ਼ਾਂ ਸਾਨੂੰ ਇੱਥੇ ਪਤਾ ਚੱਲੀਆਂ। ਮਦਹੋਸ਼ਾਂ ਵਾਂਗ ਫਿਰਦਾ ਪਿਆ, ਕੋਈ ਉਹਦੀ ਪੁੱਛਗਿੱਛ ਨਹੀਂ ਕਰਦਾ, ਤੇ ਉਹ ਬੇਸਹਾਰਾ ਹੈ। ਉਹਨੂੰ ਨਹੀਂ ਪਤਾ ਕਿ ਕੌਣ ਉਹਨੂੰ ਕੋਈ ਦੇ ਜਾਵੇ ਤੇ ਉਹ ਖਾ ਲਵੇ। ਇੱਥੇ ਕਲੇ ਦੇ ਵਿੱਚ ਹੋਰ ਲੋਕ ਵੀ ਉਹਦੇ ਨਾਲ ਨੇ। ਵੇਖਦੇ ਆ ਉਹ ਕਿੱਥੋਂ ਆਏ ਨੇ ਕਿ ਉਹ ਵੀ ਇਸੇ ਤਰ੍ਹਾਂ ਉਜੜੇ ਪੁਜੜੇ ਕਲੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਗਏ। ਉਹਦੇ ਕੱਪੜੇ ਪਹਿਲਾਂ ਮੈਲੇ ਹੋਏ, ਫਿਰ ਪਾਟਣ ਲੱਗ ਪਏ। ਕਈ ਦਿਨ ਹੋ ਚੁੱਕੇ ਨੇ। ਜਿਨ੍ਹਾਂ ਲੋਕਾਂ ਕੋਲ ਪੈਸੇ ਹੈ ਸਨ, ਉਹ ਤੇ ਟਿਕਟ ਲੈ ਕੇ ਜਹਾਜ਼ ਰਾਹੀਂ ਲਾਹੌਰ ਤੇ ਕਰਾਚੀ ਜਾਣ ਲੱਗ ਪਏ। ਹੁਣ ਥੋੜਾ ਜਿਹਾ ਸਾਨੂੰ ਅੰਦਾਜ਼ਾ ਹੁੰਦਾ ਕਿ ਉਹ ਤੇ ਕੋਈ ਐਸੇ ਲੋਕ ਸਨ ਜਿਹੜੇ ਕਿ ਕਿਧਰੋਂ ਹੋਰ ਲੁੱਟੇ ਪੁੱਟੇ ਜਾਂ ਹਿਜਰਤ ਕਰਕੇ ਆਏ ਹੋਏ ਨੇ, ਤੇ ਉਹ ਆਪਣੇ ਇਸ ਇਲਾਕੇ ਨੂੰ, ਇਸ ਕਲੇ ਦੇ ਵਿੱਚ ਆ ਕੇ ਆਪਣੇ ਆਪ ਨੂੰ ਮਹਿਫੂਜ਼ ਸਮਝੀ ਬੈਠੇ ਨੇ, ਜਿੱਥੇ ਕੋਈ ਉਹਨੂੰ ਦਾਲ ਚਾਵਲ ਖਵਾ ਦਿੰਦਾ ਹੈ, ਤੇ ਪਰ ਉਹਦੇ ਜਿਹੜੇ ਕੱਪੜੇ ਨੇ ਉਹ ਫਟੇ ਪੁਰਾਣੇ ਨੇ ਤੇ ਮੈਲੇ ਕੁਚੈਲੇ ਨੇ। ਉਹ ਗਰੀਬ ਸੀ, ਉਹ ਮਾਤੜ ਸੀ, ਉਹਦੇ ਕੋਲ ਪੈਸੇ ਨਹੀਂ ਸਨ, ਨਹੀਂ ਤੇ ਉਹ ਵੀ ਟਿਕਟ ਲੈ ਕੇ ਲਾਹੌਰ ਜਾਂ ਕਰਾਚੀ ਪਹੁੰਚ ਜਾਂਦਾ। ਹੁਣ ਥੋੜਾ ਜਿਹਾ ਸਾਨੂੰ ਕਲੀਅਰ ਹੁੰਦਾ ਹੈ ਕਿ ਕੁਝ ਨਾ ਕੁਝ ਐਸਾ ਅਜਿਹਾ ਹੋਇਆ ਹੈ ਜਿਹਦੀ ਵਜ੍ਹਾ ਤੋਂ ਬਹੁਤ ਸਾਰੇ ਲੋਕਾਂ ਨੂੰ ਇੱਥੇ ਆਉਣਾ ਪੈ ਗਿਆ। ਇਹ ਲੋਕੀ ਕਿਉਂ ਆਏ, ਇਹਦੇ ਪਿੱਛੇ ਕੀ ਕਹਾਣੀ ਸੀ, ਉਹ ਜਿਵੇਂ ਜਿਵੇਂ ਅਸੀਂ ਸਬਕ ਪੜ੍ਹਦੇ ਜਾਵਾਂਗੇ ਸਾਨੂੰ ਕਲੀਅਰ ਹੁੰਦਾ ਜਾਏਗਾ। ਪਰ ਐਵੇਂ ਕੋਲ ਤੇ ਕੁਝ ਵੀ ਨਹੀਂ ਸੀ। ਉਹ ਆਪਣਾ ਟੱਬਰ ਕੁਹਾ ਕੇ ਯਾਨੀ ਜਿਨ ਖਤਮ ਕਰਵਾ ਕੇ, ਕਤਲ ਕਰਵਾ ਕੇ, ਸ਼ਹੀਦ ਕਰਵਾ ਕੇ, ਸਭ ਕੁਝ ਲਟਵਾ ਕੇ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਕਲੇ ਵਿੱਚ ਆ ਵੜਿਆ ਸੀ। ਉਹਦੀ ਹਾਲਤ ਨੀਮ ਬੇਹੋਸ਼ੀ, ਉਹ ਪੂਰੀ ਤਰ੍ਹਾਂ ਹੋਸ਼ 'ਚ ਨਹੀਂ। ਉਹਨੇ ਕੁਝ ਐਸੇ ਵਾਕਿਆਤ ਉਹਦੀ ਜ਼ਿੰਦਗੀ 'ਚ ਵਾਪਰ ਗਏ ਨੇ ਜਿਹਦੀ ਵਜ੍ਹਾ ਤੋਂ ਉਹ ਦੁੱਖ ਤੇ ਤਕਲੀਫ ਵਿੱਚ ਹੈ, ਪਰੇਸ਼ਾਨੀ ਵਿੱਚ ਹੈ। ਉਹਨੂੰ ਹੁਣ ਤਾਂਗ ਵੀ ਕੋਈ ਨਹੀਂ ਸੀ ਕਿ ਉਹਦਾ ਕੁਝ ਬਣਦਾ ਹੈ ਕਿ ਨਹੀਂ। ਤਾਂਗ ਇੰਤਜ਼ਾਰ, ਹੁਣ ਉਹਨੂੰ ਕੋਈ ਇੰਤਜ਼ਾਰ ਨਹੀਂ ਸੀ ਕਿ ਅਗਲਾ ਵੇਲਾ ਕੈਸਾ ਹੋਏਗਾ। ਨਫਸਿਆਤੀ ਤੌਰ ਤੇ ਉਹਦੀ ਜਿਵੇਂ ਅੰਦਰੋਂ ਮੌਤ ਹੋਣਾ ਸ਼ੁਰੂ ਹੋ ਗਈ ਹੈ, ਸਿਰਫ ਜਿਸਮ ਦੀ ਮੌਤ ਨਹੀਂ। ਉਹ ਟੁੱਟੇ ਹੋਏ ਛਿੱਤਰ ਪਾ ਕੇ ਸਾਰਾ ਦਿਨ ਕਲੇ ਵਿੱਚ ਫਿਰਦਾ ਰਹਿੰਦਾ। ਨਾ ਉਹ ਰਾਸ਼ਨ ਲੈਣ ਜਾਂਦਾ, ਰਾਸ਼ਨ ਖਾਣ ਪੀਣ ਦਾ ਸਮਾਨ, ਨਾ ਕਿਸੇ ਕੋਲੋਂ ਕੋਈ ਹੋਰ ਸ਼ੈ ਮੰਗਦਾ। ਉਹਦੇ ਜਾਨੂ ਕਦੀ ਕਦੀ ਉਹਦੇ ਨਾਲ ਹਮਦਰਦੀ ਕਰਦੇ ਹੋਏ ਆਖਦੇ, ਅਹਿਮਦ ਮਜੀਦ ਸਾਹਿਬ, ਤੁਸੀਂ ਆਪਣਾ ਰਾਸ਼ਨ ਤੇ ਲੈ ਲਿਆ ਕਰੋ। ਤੇ ਉਹ ਕੁਝ ਸੋਚ ਕੇ ਜਵਾਬ ਦਿੰਦਾ। ਉਹ ਕਿਸੇ ਹੋਰ ਸੋਚਾਂ 'ਚ ਸੀ। ਕਾਹਦੇ ਲਈ? ਅੱਗੋਂ ਸਵਾਲ ਕਰ, ਕਾਹਦੇ ਲਈ? ਆਪਣੇ ਖਾਣ ਪੀਣ ਲਈ। ਜਿਹਨੂੰ ਭੁੱਖ ਹੀ ਨਾ ਲੱਗੇ ਉਹਨੇ ਕੀ ਖਾਣਾ ਪੀਣਾ? ਆਖਿਰ ਬੰਦਾ ਬਸ਼ਰ ਹੈ ਨਾ, ਭੁੱਖ ਲੱਗ ਹੀ ਪੈਂਦੀ ਹੈ।
ਪਤਾ ਨਹੀਂ ਮੇਰੀ ਭੁੱਖ ਕਿੱਥੇ ਟੁਰ ਗਈ ਏ, ਮੈਨੂੰ ਤੇ ਭੁੱਖ ਨਹੀਂ ਲੱਗਦੀ। ਐਮਾ ਵਿਚਾਰਾ ਜਿਹਾ ਹੋ ਕੇ ਜਵਾਬ ਦਿੰਦਾ ਹੈ ਕਿ ਉਹਨੂੰ ਨਹੀਂ ਪਤਾ। ਕਹਿੰਦਾ ਕਿ ਮੇਰੀ ਭੁੱਖ ਤੇ ਪਤਾ ਨਹੀਂ ਕਿਵੇਂ ਖਤਮ ਹੋ ਗਈ ਏ। ਇਹ ਕਹਿ ਕੇ ਐਮਾ ਅਗਾਂਹ ਲੱਗ ਜਾਂਦਾ ਤੇ ਲੋਕ ਗੱਲਾਂ ਕਰਦੇ। ਹੁਣ ਜਿਹੜੇ ਲੋਕ ਗੱਲਾਂ ਕਰਦੇ ਨੇ, ਉਹ ਗੱਲਾਂ ਦੇ ਨਾਲ ਉਹਦੇ ਕਿਰਦਾਰ ਦੀ ਕਾਫੀ ਚੀਜ਼ਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ। ਜਿਹਦਾ ਢਿੱਡ ਦੁੱਖਾਂ ਨਾਲ ਭਰਿਆ ਹੋਵੇ, ਉਹਨੂੰ ਕੀ ਭੁੱਖ ਲੱਗਣੀ। ਇਹ ਦੁੱਖ, ਇਹ ਤਕਲੀਫ ਅੰਦਰ ਹੀ ਅੰਦਰ ਇਨਸਾਨ ਨੂੰ ਖਾਈ ਜਾ ਰਿਹਾ। ਉਹ ਦੁੱਖ ਤਕਲੀਫ ਜਿਹੜੇ ਉਹਨੇ ਆਪਣੇ ਉੱਤੇ ਜੜੇ ਨੇ, ਉਹ ਇੰਨੇ ਨੇ ਕਿ ਉਹ ਉਹਨੂੰ ਨੀਮ ਬੇਹੋਸ਼ ਕਰ ਦਿੱਤੇ ਨੇ। ਉਹਨੂੰ ਖਾਣ ਪੀਣ ਦੀ ਹੋਸ਼ ਨਹੀਂ ਰਹੀ। ਐਮਾ ਬਹੁਤ ਹੀ ਆਪਣੀ ਲਾਸ਼ ਨੂੰ ਚੁੱਕੀ ਫਿਰਦਾ ਹੈ, ਜੀਵਨ ਦੀ ਲਾਸ਼ ਨੂੰ। ਵੇਖੋ, ਸੁੱਕ ਕੇ ਤੀਲਾ ਹੋ ਗਿਆ ਹੈ, ਕੋਈ ਦਮ ਦਾ ਮਹਿਮਾਨ ਹੈ। ਕੋਈ ਲੋਕ ਇੰਝ ਸਮਝਦੇ ਨੇ ਜਿਵੇਂ ਇਹਨੇ ਕਿਸੇ ਲਮਹੇ ਵੀ ਮਰ ਜਾਣਾ, ਮਿਟ ਜਾਣਾ, ਖਤਮ ਹੋ ਜਾਣਾ ਹੈ। ਪਰ ਹੈ ਬੜੀ ਹੱਠ ਵਾਲਾ, ਹੱਠ ਵਾਲਾ, ਹਿੰਮਤ ਵਾਲਾ। ਹੱਠ ਕਿਹਨੂੰ ਕਹਿੰਦੇ ਨੇ? ਹਿੰਮਤ ਨੂੰ, ਪੂਰੇ ਪੱਕੇ ਇਰਾਦੇ ਕਰਨ ਵਾਲੇ ਨੂੰ। ਇਸ ਨਾਵਲ ਦਾ ਨਾਮ ਵੀ ਹੱਠ ਹੈ, ਜਿਹਦਾ ਇੱਕ ਫਿਕਰਾ ਬਹੁਤ ਜ਼ਿਆਦਾ ਤਾਕਤਵਰ ਹੈ ਕਿ ਹਯਾਤੀ ਗੁਜ਼ਾਰਨ ਲਈ ਬਹੁਤ ਜ਼ਿਆਦਾ ਸਾਨੂੰ ਜਿਗਰਾ ਚਾਹੀਦਾ ਹੈ। ਹਯਾਤੀ ਗੁਜ਼ਾਰਨ ਲਈ ਜਿਗਰਾ ਚਾਹੀਦਾ ਹੈ। ਜੇ ਸਾਡੇ ਕੋਲ ਹਯਾਤੀ ਗੁਜ਼ਾਰਨ ਲਈ ਜਿਗਰਾ ਨਹੀਂ ਹੈ ਤੇ ਫਿਰ ਕੁਛ ਨਹੀਂ ਹੈ। ਸੁਭਾਅ ਵਿੱਚ ਹੌਸਲਾ ਤੇ ਸਬਰ ਨਾ ਹੋਵੇ ਤੇ ਗੱਲ ਨਹੀਂ ਬਣਦੀ। ਕਹਿੰਦਾ ਗੱਲ ਨਹੀਂ ਬਣਦੀ ਜੇ ਸੁਭਾਅ ਵਿੱਚ ਸਬਰ ਨਾ ਹੋਵੇ, ਹੌਸਲਾ ਨਾ ਹੋਵੇ, ਹਿੰਮਤ ਸਭ ਤੋਂ ਪਹਿਲੇ, ਬਰਦਾਸ਼ਤ ਸਭ ਤੋਂ ਪਹਿਲੇ। ਮਜਾਲ ਹੈ ਜੇ ਕਿਸੇ ਨੂੰ ਆਪਣਾ ਦੁੱਖ ਦੱਸ ਜਾਏ, ਆਪਣੇ ਅੰਦਰ, ਦਿਲ ਦੇ ਅੰਦਰ ਦੁੱਖ ਰੱਖੇ, ਦਿਲ ਤੇ ਜੋ ਕੁਝ ਬੀਤ ਗਈ ਹੈ ਦੱਸਿਆ ਨਹੀਂ ਮੈਂ ਯਾਰਾਂ ਨੂੰ, ਚੁੱਪ ਦੀ ਬੁੱਕਲ ਮਾਰ ਲਈ ਹੈ ਗੱਲ ਨਾ ਲਾ ਕੇ ਹਾਰਾਂ ਨੂੰ। ਜਾਂ ਕਿਸੇ ਕੋਲੋਂ ਹਮਦਰਦੀ ਮੰਗੇ, ਨਾ ਕੋਈ ਹਮਦਰਦੀ ਵੀ ਨਹੀਂ ਮੰਗ ਰਿਹਾ ਕਿਸੇ ਕੋਲੋਂ, ਆਪਣੀ ਜ਼ਾਤ ਤੇ ਆਪ ਸਹਿ ਰਿਹਾ ਹੈ, ਆਪਣੇ ਆਪ ਤੇ ਸਭ ਕੁਝ ਜਰਦਾ ਹੈ, ਬਰਦਾਸ਼ਤ ਕਰਦਾ ਹੈ। ਬੰਦਾ ਕਿਹੜੇ ਕਿਹੜੇ ਗਮ ਵੇਖ ਕੇ ਵੀ ਜਿਉਂਦਾ ਰਹਿੰਦਾ ਹੈ। ਕਹਿੰਦਾ ਪਤਾ ਨਹੀਂ ਕਿਹੜੇ ਕਿਹੜੇ ਗਮ ਦੇਖੇ ਨੇ। ਸਭ ਤੋਂ ਵੱਡਾ ਗਮ ਉਹਨੇ ਆਪਣਾ ਟੱਬਰ ਖੁਆਤਾ ਹੈ, ਆਪਣੇ ਟੱਬਰ ਲਹੂ 'ਚ ਭਿੱਜਿਆ ਵੇਖਿਆ। ਭਾਈ ਮਰਨਾ ਤੇ ਆਪਣੀ ਆਈ ਨਾਲ ਹੀ ਹੁੰਦਾ ਹੈ, ਪਰ ਇਹ ਵੀ ਕਿਹੜਾ ਜਿਉਂਦਿਆਂ ਵਿੱਚੋਂ ਹੈ, ਲਾਸ਼ ਹੈ, ਬਸ ਲਾਸ਼। ਉਹਦੇ ਬਾਰੇ ਗੱਲਾਂ ਕਰ ਰਹੇ ਨੇ, ਉਹਦੀ ਜ਼ਾਤ ਦੇ ਕਈ ਪਰਤਾਂ ਸਾਡੇ ਸਾਹਮਣੇ ਆਈ ਜਾ ਰਹੀਆਂ ਨੇ। ਲਿਖਾਰੀ ਨੇ ਬੜੇ ਸੋਹਣੇ ਅੰਦਾਜ਼ ਨਾਲ ਕਿਰਦਾਰ ਦੇ ਅੰਦਰ ਦੀ ਕੈਫੀਅਤ ਨੂੰ ਦੂਜੇ ਕਿਰਦਾਰਾਂ ਦੀ ਕੈਫੀਅਤ ਬਿਆਨ ਕਰਨ ਦੀ ਕੈਫੀਅਤ ਦੇ ਨਾਲ ਸਾਡੇ ਸਾਹਮਣੇ ਲਿਆ ਰੱਖਿਆ। ਕਦੀ ਕਦੀ ਐਵੇਂ ਨੇ ਕੰਡ ਕੀਤੀ ਹੁੰਦੀ ਤੇ ਲੋਕ ਉਹਦੀਆਂ ਗੱਲਾਂ ਕਰਦੇ ਰਹਿੰਦੇ। ਉਹ ਚੁੱਪਚਾਪ ਇਹ ਸਭ ਕੁਝ ਸੁਣ ਕੇ ਝੋਲੀ ਪਾ ਲੈਂਦਾ, ਆਪਣੀ ਕਿਸਮਤ ਦਾ, ਤਕਦੀਰ ਦਾ ਮੰਨਿਆ ਸਮਝ ਲੈਂਦਾ ਤੇ ਕਿਸੇ ਡੂੰਘੀ ਹੀ ਸੋਚ ਵਿੱਚ ਡੁੱਬਾ ਰਹਿੰਦਾ। ਉਹ ਡੂੰਘੀ ਸੋਚ ਕਿਹੜੀ ਸੀ ਜਿਹੜੀ ਉਹਨੂੰ ਫਿਕਰਾਂ ਵਾਲੇ ਪਾਸੇ ਲੈ ਗਈ? ਉਹ ਅਸਲ ਵਿੱਚ ਇਹ ਸੋਚ ਸੀ ਕਿ ਉਹਨੇ ਹਿਜਰਤ ਤਾਂ ਕੀਤੀ ਪਰ ਅੱਗੇ ਉਹਦੇ ਨਾਲ ਕੋਈ ਨਾ ਰਹਿ ਸਕਿਆ। ਉਹਨੇ ਹਯਾਤੀ ਗੁਜ਼ਾਰਨ ਲਈ ਬੜਾ ਹੀ ਵੱਡਾ ਜਿਗਰਾ ਬਣਾਇਆ ਸੀ। ਹਯਾਤੀ ਗੁਜ਼ਾਰਨ ਲਈ ਵੱਡਾ ਜਿਗਰਾ ਚਾਹੀਦਾ ਹੈ। ਸੁਭਾਅ ਵਿੱਚ ਹੌਸਲਾ ਤੇ ਸਬਰ ਨਾ ਹੋਵੇ ਤੇ ਕਿਸੇ ਤਰ੍ਹਾਂ ਵੀ ਹਯਾਤੀ ਨਹੀਂ ਲੰਘਦੀ। ਇਸ ਪੂਰੇ ਨਾਵਲ ਦੀ ਪੰਚ ਲਾਈਨ, ਵੱਡੀ ਲਾਈਨ ਜਿਹੜੀ ਹੈ ਇਹੀ ਹੈ। ਪਰ ਹੁਣ ਤੇ ਗੱਲ ਸਿਰੋਂ ਲੰਘ ਗਈ ਸੀ। ਉਹਨੂੰ ਕਦੀ ਕਦੀ ਇੰਝ ਜਾਪਦਾ ਜਿਵੇਂ ਹਾਲਾਤ ਉਹਦੇ ਵੱਡੇ ਜਿਗਰੇ ਨੂੰ ਚਬਾ ਕੇ ਕਚਰ ਕਚਰ ਖਾ ਗਏ ਤੇ ਉਹਦੀ ਜਿਗਰ ਵਾਲੀ ਜਗ੍ਹਾ ਹੀ ਖਾਲੀ ਹੋ ਗਈ। ਉਹਨੂੰ ਇੰਝ ਲੱਗਦਾ ਜਿਵੇਂ ਇੱਥੇ ਵਿੱਚ ਕੁਛ ਨਹੀਂ ਹੈ। ਹੌਸਲੇ 'ਚ ਸਵਾਹ ਨਹੀਂ ਹੈ, ਸਵਾਹ 'ਚ ਹੌਸਲਾ ਨਹੀਂ, ਸਬਰ ਨਹੀਂ ਹੈ। ਫਿਰ ਉਹ ਸੋਚੀ ਪੈ ਜਾਂਦਾ ਹੈ ਤੇ ਆਪਣੇ ਆਪ ਨੂੰ ਆਖਦਾ, ਐਵੇਂ ਆ ਤੂੰ ਨਾ ਤੇ ਪਾਗਲ ਹੋ ਸਕਿਓ ਨਾ ਮਰ ਸਕਿਓ, ਤੇ ਫਿਰ ਸਬਰ ਤੇ ਹੌਸਲੇ ਦਾ ਸਿਵਾ ਹੋਰ ਕਿਹੜਾ ਕੰਮ ਕਰ ਸਕਣਾ? ਦੋ ਚੀਜ਼ਾਂ, ਸਬਰ ਤੇ ਹੌਸਲਾ। ਵੇਖੋ ਮੌਲਾ ਦੇ ਰੰਗ, ਤੂੰ ਪਾਕਿਸਤਾਨ ਬਣਾਉਣ ਲਈ ਇੰਨੇ ਸਾਲ ਤੜਫਦਾ ਰਿਹਾ। ਇਹ ਉਹ ਲਾਈਨ ਸੀ ਜਿਹੜੀ ਮੈਂ ਤੁਹਾਨੂੰ ਸ਼ੁਰੂ 'ਚ ਨਹੀਂ ਸੀ ਦੱਸੀ ਕਿ ਪਾਕਿਸਤਾਨ ਬਣਾਉਣ ਲਈ ਕਹਿੰਦਾ ਮੈਂ ਇੰਨੇ ਸਾਲ ਤੜਫਦਾ ਰਿਹਾ। ਪਾਕਿਸਤਾਨ ਹੁਣ ਸਾਨੂੰ ਥੋੜ੍ਹਾ ਜਿਹਾ ਸਮਝ ਆਉਂਦੀ ਹੈ ਕਿ ਇਹਦੇ ਵਿੱਚ ਤਾਰੀਖੀ ਵਾਕਿਆਤ ਨੇ। ਪਾਕਿਸਤਾਨ, ਤਹਿਰੀਕੇ ਪਾਕਿਸਤਾਨ ਦੀ ਪੂਰੀ ਲੜੀ ਮੌਜੂਦ ਹੈ।
ਲੋਕੀ ਪਾਕਿਸਤਾਨ ਲਈ ਤੜਫਦੇ ਰਹੇ, ਕੰਮ ਕਰਦੇ ਰਹੇ, ਆਪਣੇ ਖਾਨਦਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ, ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ, ਫਿਰ ਜਾ ਕੇ ਇਹ ਪਾਕਿਸਤਾਨ ਬਣਿਆ। ਇੱਕ ਤਵਾਰੀਖੀ ਨਾਵਲ, ਸਵਾਨਹੀ ਨਾਵਲ, ਸਿਆਸੀ, ਸਮਾਜੀ ਤੇ ਮੁਆਸ਼ਰਤੀ ਰੰਗ ਇਹਦੇ ਵਿੱਚ ਸਾਨੂੰ ਮਿਲਣਗੇ 47 ਦੇ ਵੇਲੇ ਦੇ। ਉਹ ਵੇਲਾ ਜਦੋਂ ਵੰਡ ਹੋ ਰਹੀ ਹੈ, ਦੋਵਾਂ ਪਾਸੇ ਅਲੱਗਾ ਮੁਲਕ ਬਣਨ ਦੀ ਵੰਡ ਹੋ ਰਹੀ ਹੈ। ਤੂੰ ਪਾਕਿਸਤਾਨ ਬਣਾਉਣ ਲਈ ਇੰਨੇ ਸਾਲ ਤੜਫਦਾ ਰਿਹਾ, ਪਾਕਿਸਤਾਨ ਬਣ ਵੀ ਗਿਆ ਤੇ ਤੇਰੀ ਤੜਫਾਟ ਵਿੱਚ ਫਰਕ ਨਾ ਆਇਆ। ਤੇਰੀ ਤੜਪ ਉਂਝ ਹੀ ਰਹੀ, ਤੂੰ ਲੁੱਟਿਆ ਪੁੱਟਿਆ ਆ, ਗਰੀਬਾਂ ਮਾਤੜਾਂ ਵਾਸਤੇ ਹਾਲਾਤ ਉਸੇ ਤਰ੍ਹਾਂ ਹੀ ਰਹੇ। ਪਤਾ ਨਹੀਂ ਮੌਲਾ ਨੇ ਅੱਗੋਂ ਕੀ ਰੰਗ ਵਿਖਾਣੇ ਨੇ। ਉਹ ਇਹ ਗੱਲਾਂ ਸੋਚ ਹੀ ਰਿਹਾ ਸੀ ਕਿ ਐਲਾਨ ਹੋਇਆ ਕਿ ਜਿਹੜੇ ਲੋਕ ਗੱਡੀ ਰਾਹੀਂ ਪਾਕਿਸਤਾਨ ਜਾਣਾ ਚਾਹੁੰਦੇ ਨੇ ਉਹ ਆਪਣੇ ਨਾਂ ਲਿਖਾ ਦੇਣ। ਕਿਸੇ ਨੇ MA ਦਾ ਨਾਂ ਵੀ ਦਫ਼ਤਰ ਵਿੱਚ ਜਾ ਕੇ ਲਿਖਾ ਦਿੱਤਾ ਤੇ ਦੂਜੇ ਦਿਨ MA ਨੂੰ ਲਾਹੌਰ ਜਾਣ ਵਾਲੀ ਗੱਡੀ ਵਿੱਚ ਬਿਠਾ ਦਿੱਤਾ ਗਿਆ। ਇਹ ਗੱਡੀ ਰੇਲ ਗੱਡੀ ਹੈ। ਜ਼ਿਹਨ 'ਚ ਰੱਖਣਾ ਕਿ ਲਾਹੌਰ ਦੇ ਵਿੱਚ ਸਟੇਸ਼ਨ ਦੇ ਉੱਤੇ ਜਿਹੜੀ ਰੇਲ ਗੱਡੀ ਉਧਰੋਂ ਆਏਗੀ, ਉਹਦੇ ਨਾਲ ਕੀ ਵਾਪਰੇ, ਉਸ ਵੇਲੇ ਕਿਸ ਤਰ੍ਹਾਂ ਕਤਲੋਗਾਰਤ ਹੋਈ, ਉਹ ਅਸੀਂ ਇਸ ਕਹਾਣੀ ਨਾਵਲ ਦਾ ਜਿਹੜਾ ਟੁਕੜਾ ਹੈ, ਉਹ ਪੂਰੀ ਕਹਾਣੀ ਵੀ ਹੈ, ਉਹਦੇ ਵਿੱਚ ਨਜ਼ਰ ਆਏਗਾ। ਗੱਡੀ ਵਿੱਚ ਇੰਨੀ ਭੀੜ ਸੀ ਕਿ MA ਨੂੰ ਲੋਕਾਂ ਧੱਕਦਿਆਂ ਧੱਕਦਿਆਂ ਡੱਬੇ 'ਚੋਂ ਬਾਹਰ ਕੱਢ ਦਿੱਤਾ। ਨਫਸੋ ਨਫਸੀ ਪਈ ਹੋਈ ਸੀ। ਕਿਆਮਤ ਦਾ ਦੌਰ ਜਿਵੇਂ ਨਫਸੋ ਨਫਸੀ ਪੈ ਜਾਂਦੀ ਹੈ। ਭੈਣ ਭਰਾ ਨੂੰ ਨਹੀਂ ਪਛਾਣਦਾ, ਭਰਾ ਮਾਂ ਨੂੰ ਨਹੀਂ, ਮਾਂ ਆਪਣੇ ਸ਼ੋਹਰ ਨੂੰ ਨਹੀਂ, ਅੱਗੋਂ ਮਾਂ ਪਿਓ ਬੱਚਿਆਂ ਨੂੰ ਨਹੀਂ, ਸਾਰੇ ਇਹੋ ਜਿਹੀ ਨਫਸਾ ਨਫਸੀ ਦਾ ਆਲਮ ਹੋਣ ਲੱਗਾ ਜਿਵੇਂ ਕਿਆਮਤ ਪੈ ਗਈ ਹੋਏ। ਜਦੋਂ ਗੱਡੀ ਨੱਕੋ ਨੱਕ ਭਰ ਗਈ ਤੇ ਹੋਰ ਚੱਲਣ ਲਈ ਤਿਆਰ ਹੋ, ਨੱਕੋ ਨੱਕ ਫੁੱਲ ਵੱਟ, ਕਿਸੇ ਨੇ ਮੈਨੂੰ ਘਸੀਟ ਕੇ ਗੱਡੀ ਦੀ ਛੱਤ ਤੇ ਬਿਠਾ ਦਿੱਤਾ। ਉੱਥੇ ਹੋਰ ਵੀ ਕਈ 100 ਆਦਮੀ ਬੈਠੇ ਹੋਏ ਸਨ। ਇਹ ਮੈਂ ਇੱਕ ਨਵੇਕਲੀ ਜਗ੍ਹਾ, ਨਵੇਕਲੀ ਬਿਲਕੁਲ ਨਿਊ ਨਵੀਂ ਜਗ੍ਹਾ ਵੇਖ ਕੇ ਉੱਥੇ ਲੇਟ ਗਿਆ। ਸ਼ਾਮ ਦੇ ਨੇੜੇ ਗੱਡੀ ਅੰਮ੍ਰਿਤਸਰ ਅਪੜੀ ਤੇ ਗੱਡੀ ਤੇ ਹਮਲਾ ਹੋ ਗਿਆ। ਇਹ ਹਮਲਾ ਕਰਨ ਵਾਲੇ ਉਹ ਲੋਕ ਸਨ ਜਿਹੜੀ ਨਫ਼ਰਤ ਨੂੰ ਹੋਰ ਵਧਾਉਣਾ ਚਾਹੁੰਦੇ ਸਨ। ਹਨੇਰੇ ਵਿੱਚ ਹਿੰਦੂਆਂ ਤੇ ਸਿੱਖਾਂ ਨੇ ਗੱਡੀ ਦੇ ਅੰਦਰ ਬੈਠਿਆਂ ਹੋਇਆਂ ਮੁਸਾਫਰਾਂ ਨੂੰ ਲੁੱਟਣਾ ਤੇ ਮਾਰਨਾ ਸ਼ੁਰੂ ਕਰਤਾ। ਹੁਣ ਇਹ ਕੌਣ ਸਨ? ਹਿੰਦੂ ਤੇ ਸਿੱਖ ਜਿਹੜੇ ਸਨ ਉਹ ਲੁੱਟਮਾਰ ਕਰ ਰਹੇ ਸਨ। ਇਹ ਲੁੱਟਮਾਰ ਉਹਨਾਂ ਨੇ ਉਧਰ ਸ਼ੁਰੂ ਕੀਤੀ ਤੇ ਫਿਰ ਇੱਧਰ ਦੇ ਕੀ ਹਾਲਾਤ ਸੀ ਉਹ ਅੱਗੇ ਜਾ ਕੇ ਅਸੀਂ ਪੜਾਂਗੇ। ਦੋਵਾਂ ਪਾਸੇ ਲੁੱਟਣ ਵਾਲੇ ਇੱਕ ਕਿਸੇ ਨਾ ਕਿਸੇ ਮਜ਼ਹਬ ਦਾ ਸਹਾਰਾ ਲੈ ਰਹੇ ਸਨ, ਪਰ ਕਿਸੇ ਵੀ ਮਜ਼ਹਬ ਨੇ ਉਹਨੂੰ ਇਸ ਤਰ੍ਹਾਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਤੇ ਨਾ ਹੀ ਕੋਈ ਮਜ਼ਹਬ ਇਸ ਤਰ੍ਹਾਂ ਕਰਨ ਦੀ ਇਜਾਜ਼ਤ ਦਿੰਦਾ ਹੈ। ਉਹਨੇ ਛੱਤ ਤੋਂ ਹੇਠਾਂ ਉਤਰਨ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਕੋਈ ਰਾਹ ਨਾ ਲੱਭਿਆ। ਉਹ ਥੋੜਾ ਜਿਹਾ ਹੀ ਚੱਲਿਆ ਸੀ ਕਿ ਦੂਸਰੇ ਮੁਸਾਫਰਾਂ ਉਹਨੂੰ ਘਸੀਟ ਕੇ ਆਪਣੇ ਕੋਲ ਲੰਮਾ ਪਾ ਲਿਆ ਤੇ ਆਖਣ ਲੱਗੇ, ਸ਼ੁਦਾਈਆ ਕਿੱਥੇ ਚੱਲਾ ਹੈ? ਸ਼ੁਦਾਈਆ ਪਾਗਲਾ, دیਵਾਨਿਆਂ, ਹੇਠਾਂ ਤੇ ਵੱਢਦੇ ਟੁੱਕਦੇ ਪਏ ਨੇ, ਤੂੰ ਇੱਥੇ ਹੀ ਚੁੱਪ ਕਰਕੇ ਬੈਠਾ ਰਹਿ। ਕੌਣ ਕਿਹਨੂੰ ਵੱਢਦਾ ਟੁੱਕਦਾ ਪਿਆ? ਹਿੰਦੂ ਤੇ ਸਿੱਖ ਮੁਸਲਮਾਨਾਂ ਨੂੰ ਵੱਢਦੇ ਪਏ ਨੇ। ਇਹ ਮੈਨੂੰ ਆਪਣੀ ਸਵਾਣੀ ਤੇ ਬੱਚੇ ਖੂਨ ਵਿੱਚ ਤਰਦੇ ਹੋਏ ਯਾਦ ਆ। ਉਹਦਾ ਜਿਹੜਾ ਪਰਿਵਾਰ ਹੈ, ਉਹਦੀ ਬੀਵੀ, ਉਹਦੇ ਬੱਚੇ ਖੂਨ ਵਿੱਚ ਤਰ ਰਹੇ ਨੇ, ਜਿਹੜੇ ਉਸ ਵੇਲੇ ਦੇ ਹਿੰਦੂਆਂ ਤੇ ਸਿੱਖਾਂ ਨੇ ਲੁੱਟ ਮਾਰ ਕਰਦਿਆਂ ਹੋਇਆਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਉਹਦਾ ਦਿਲ ਕੀਤਾ ਕਿ ਮੈਂ ਗੱਡੀ ਦੀ ਛੱਤ ਤੋਂ ਹੇਠਾਂ ਲੈ ਕੇ ਸਾਰੇ ਹਿੰਦੂਆਂ ਤੇ ਸਿੱਖਾਂ ਦੀਆਂ ਸਵਾਣੀਆਂ ਤੇ ਬੱਚਿਆਂ ਨੂੰ ਖੂਨ ਵਿੱਚ ਡੋਬ ਦਿਆਂ, ਪਰ ਨਾਲ ਹੀ ਉਹਨੂੰ ਖਿਆਲ ਆ ਗਿਆ, ਉਹ ਖਰੇ ਕੌਣ ਹਿੰਦੂ ਤੇ ਸਿੱਖ ਸਨ ਜਿਹੜੇ ਮੇਰੇ ਟੱਬਰ ਨੂੰ ਲਹੂ ਵਿੱਚ ਨੂੰ ਆ ਗਏ। ਟੱਬਰ, ਫੈਮਿਲੀ, ਖਾਨਦਾਨ। ਕਹਿੰਦੇ ਉਹ ਨਹੀਂ, ਮੈਨੂੰ ਨਹੀਂ ਪਤਾ ਕਿ ਉਹ ਕਿਹੜੇ ਸਨ, ਇਸ ਲਈ ਮੈਂ ਨਾ ਹੱਕ ਨਹੀਂ ਕਿਸੇ ਨੂੰ ਮਾਰਾਂਗਾ। ਐਸੇ ਵੀ ਲੋਕ ਸਨ ਜਿਹੜੇ ਸੋਚ ਰਹੇ ਸਨ ਕਿ ਮੈਂ ਨਾ ਹੱਕ ਨਹੀਂ ਕਿਸੇ ਨੂੰ ਮਾਰਨਾ, ਪਰ ਐਸੇ ਵੀ ਸਨ ਜਿਹੜੇ ਮਜ਼ਹਬ ਦੇ ਨਾਂ ਤੇ ਮਾਰ ਰਹੇ ਸਨ, ਕਤਲੋਗਾਰਤ ਕਰ ਰਹੇ ਸਨ, ਲੁੱਟਮਾਰ ਕਰ ਰਹੇ ਸਨ, ਉਹ ਜ਼ੇਵਰ ਖੋ ਰਹੇ ਸਨ, ਉਹ ਇੱਜ਼ਤਾਂ ਲੁੱਟ ਰਹੇ ਸਨ। ਐਸੇ ਵੀ ਲੋਕ ਸਨ। ਇੱਥੇ ਤੇ ਸ਼ਾਇਦ ਉਹਨਾਂ ਵਿੱਚੋਂ ਕੋਈ ਵੀ ਨਹੀਂ। ਮੈਨੂੰ ਤਾਂ ਹਮੇਸ਼ਾ ਇਹੋ ਹੀ ਦੱਸਿਆ ਗਿਆ ਹੈ ਭਈ ਇਨਸਾਫ ਕਰਨਾ ਚਾਹੀਦਾ। ਤੇ ਇਹ ਕਾਹਦਾ ਇਨਸਾਫ ਹੋਇਆ? ਜੇ ਮਾਰਨ ਵਾਲੇ ਤੇ ਰਹਿ ਜਾਣ ਤੇ ਮੈਂ ਇੱਥੇ ਅੰਮ੍ਰਿਤਸਰ ਵਿੱਚ ਦੂਜਿਆਂ ਨੂੰ ਮਾਰਨ ਲੱਗ ਪਵਾਂ। ਫਿਰ ਇੱਕ ਹੋਰ ਔਖਤ ਵੀ ਸੀ, ਉਹਦੇ ਕੋਲ ਹੈ ਹੀ ਕੀ ਚੀਜ਼ ਸੀ ਜਿਹਦੇ ਨਾਲ ਉਹ ਕਿਸੇ ਨੂੰ ਮਾਰ ਸਕਦਾ? ਉਹਦੇ ਕੋਲ ਕੋਈ ਹਥਿਆਰ ਨਹੀਂ ਸੀ, ਕੋਈ ਔਜ਼ਾਰ ਨਹੀਂ ਸੀ, ਇਸ ਲਈ ਉਹ ਚੁੱਪ ਕਰ ਗਿਆ। ਇਹ ਸੋਚ ਕੇ ਉਹ ਫਿਰ ਛੱਤ ਤੇ ਲੰਮਾ ਪੈ ਗਿਆ, ਗੱਡੀ ਦੀ ਛੱਤ ਤੇ, ਰੇਲ ਗੱਡੀ। ਹੋਰ ਲੋਕ ਸਹਿਮੇ ਹੋਏ ਚੁੱਪ ਸਨ। ਮੈਨੂੰ ਉਹਦੀਆਂ ਸੋਚਾਂ ਨੇ ਚੁੱਪ ਕਰਾਇਆ ਹੋਇਆ ਸੀ। ਗੱਡੀ ਅੰਮ੍ਰਿਤਸਰ ਸਾਰੀ ਰਾਤ ਖਲੋਤੀ ਰਹੀ। ਪਤਾ ਨਹੀਂ ਕੀ ਵਜ੍ਹਾ ਸੀ। ਪਹਿਲੇ ਮੈਨੂੰ ਜ਼ਖਮੀਆਂ ਦੀਆਂ ਚੀਕਾਂ ਤੇ ਕੁੱਕਾਂ, ਆਹੋ ਪੁਕਾਰ, ਫਰਿਆਦ ਸੁਣਾਈ ਦਿੰਦੀਆਂ ਰਹੀਆਂ। ਫਿਰ ਹੌਲੀ ਹੌਲੀ ਬੇਹੋਸ਼ੀ ਜਾਂ ਮੌਤ ਨੇ ਸਭ ਦੇ ਗਲੇ ਘੁੱਟ ਦਿੱਤੇ, ਸਭ
ਖਤਮ ਹੁੰਦੇ ਜਾ ਰਹੇ। ਐਮਾ ਸੋਣਾ ਚਾਹੁੰਦਾ ਸੀ, ਪਰ ਅੱਜ ਦੀ ਰਾਤ ਨੀਂਦਰ ਕਿਧਰੇ ਨਸ ਗਈ ਸੀ। ਉਹ ਸੋਚਣ ਲੱਗ ਪਿਆ, ਪਤਾ ਨਹੀਂ ਗੱਡੀ ਪਾਕਿਸਤਾਨ ਕਦੋਂ ਅਪੜੇਗੀ ਵੀ ਜਾਂ ਨਹੀਂ। ਉਹਨੇ ਨਾਲ ਦੇ ਸਾਥੀ ਕੋਲੋਂ ਪੁੱਛਿਆ। ਹੁਣ ਮਾਯੂਸੀ ਹੈ, ਕਿਉਂਕਿ ਬਹੁਤ ਜ਼ਿਆਦਾ ਇਨਸਾਨ ਜਦੋਂ ਦੁੱਖ ਹੀ ਦੁੱਖ, ਤਕਲੀਫਾਂ ਹੀ ਤਕਲੀਫਾਂ ਵੇਖੇ, ਫਿਰ ਇੱਕ ਵੇਲਾ ਆਉਂਦਾ ਹੈ ਉਹਨੂੰ ਹਰ ਪਾਸੇ ਹਨੇਰਾ ਦਿਖਾਈ ਦੇਣ ਲੱਗਦਾ ਹੈ। ਉਹ ਮਾਯੂਸ ਹੋ ਜਾਂਦਾ ਹੈ, ਨਾ ਉਮੀਦ ਹੋ ਜਾਂਦਾ ਹੈ। ਇਹ ਗੱਡੀ ਪਾਕਿਸਤਾਨ ਕਦੋਂ ਅਪੜੇਗੀ? ਉਹਨੇ ਕਿਸੇ ਕੋਲ ਪੁੱਛਿਆ। ਸਾਥੀ ਨੇ ਕਿਹਾ, ਜਦੋਂ ਖੁਦਾ ਪੁਜਾਏਗਾ। ਪਤਾ ਨਹੀਂ ਮੈਨੂੰ ਇਹ ਖਿਆਲ ਕਿਉਂ ਆਇਆ। ਉਹਨਾਂ ਅਗਲਾ ਜਿਹੜਾ ਪੈਰਾਗ੍ਰਾਫ ਹੈ ਬਹੁਤ ਅਹਿਮ ਹੈ ਤਸ਼ਰੀਹ ਦੇ ਹਵਾਲੇ ਨਾਲ, ਔਰ ਇਹ ਪੂਰੇ ਚੈਪਟਰ ਦਾ ਤੱਤ ਤੇ ਨਿਚੋੜ ਹੈ, ਜਿਹਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ। ਇਹ ਸ਼ੈਤਾਨੀ ਕੰਮ ਹੈ। ਪੈਰਾਗ੍ਰਾਫ ਸ਼ੁਰੂ ਹੁੰਦਾ ਹੈ, ਇਹ ਸ਼ੈਤਾਨੀ ਕੰਮ ਹੈ। ਜਦੋਂ ਖਲਕਤ ਦੇ ਦਿਲ ਵਿੱਚੋਂ ਖੁਦਾ ਦਾ ਤਰਸ ਮੁੱਕ ਜੇ, ਖਲਕਤ ਦੁਨੀਆ ਇਨਸਾਨ ਬਣੇ ਹੋਏ, ਖੁਦਾ ਦਾ ਤਰਸ ਮੁੱਕ ਜਾਏ, ਉਦੋਂ ਸ਼ੈਤਾਨ ਦੀ ਚੜ੍ਹ ਮੱਚ ਜਾਂਦੀ। ਸ਼ੈਤਾਨ ਫਿਰ ਆਪਣੇ ਅਰੂਜ ਤੇ ਆ ਜਾਂਦਾ, ਫਿਰ ਸ਼ੈਤਾਨ ਆਪਣੇ ਕੰਮ ਕਰਦਾ ਹੈ। ਕੀ ਕਹਿੰਦਾ ਹੈ? ਉਹ ਫਿਰ ਨਫ਼ਰਤ ਬਣ ਕੇ ਲੋਕਾਂ ਦੇ ਦਿਲਾਂ ਵਿੱਚ ਵੜ ਜਾਂਦਾ ਹੈ। ਉਹ ਅਜਿਹਾ ਵੜਦਾ ਹੈ ਕਿ ਉਹ ਫਿਰ ਕਦੀ ਨਿਕਲ ਨਹੀਂ ਸਕਦਾ। ਉਹ ਨਸਲ ਦਾ ਨਸਲ ਚੱਲਦਾ ਰਹਿੰਦਾ ਹੈ। ਕਦੀ ਉਹ ਮੁਸਲਮਾਨਾਂ ਕੋਲੋਂ ਹਿੰਦੂਆਂ ਸਿੱਖਾਂ ਦੇ ਗਲੇ ਕਟਵਾਉਂਦਾ ਹੈ, ਤੇ ਕਦੀ ਹਿੰਦੂਆਂ ਸਿੱਖਾਂ ਕੋਲੋਂ ਮੁਸਲਮਾਨਾਂ ਦੀਆਂ ਜੜ੍ਹਾਂ ਪਟਵਾਉਂਦਾ ਹੈ। ਦੋਵਾਂ ਪਾਸੇ ਹੀ ਲੁੱਟਮਾਰ ਸ਼ੁਰੂ ਹੋ ਜਾਂਦੀ ਹੈ। ਤੇ ਕਦੀ ਉਹ ਮੁਸਲਮਾਨਾਂ ਕੋਲੋਂ ਮੁਸਲਮਾਨਾਂ ਨੂੰ ਹੀ ਮਰਵਾਉਣਾ। ਫਿਰ ਕਦੀ ਜ਼ਰੂਰੀ ਨਹੀਂ ਹੈ ਕਿ ਇੱਕ ਦੂਜੇ ਮਜ਼ਹਬ ਵਾਲਿਆਂ ਨੂੰ ਮਾਰੇ, ਆਪਸੀ ਵੀ ਮਾਰਨ ਤੇ ਆ ਜਾਂਦੇ ਨੇ। ਦੌਲਤ ਦੇ ਨਾਂ ਤੇ, ਫਿਰਕੇ ਦੇ ਨਾਂ ਤੇ, ਰੰਗ ਦੇ ਨਾਂ ਤੇ, ਨਸਲ ਦੇ ਨਾਂ ਤੇ, ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਸ਼ਾਮਿਲ ਹੋ ਜਾਂਦੀਆਂ ਨੇ। ਸ਼ੈਤਾਨ ਦੀਆਂ ਅਜੀਬ ਅਜੀਬ ਖੇਡਾਂ ਨੇ। ਖੁਦਾ ਦੀ ਖੇਡ ਸਭ ਮਖਲੂਕ ਨੂੰ ਸਾਫ਼ ਨਜ਼ਰ ਆਉਂਦੀ। ਸ਼ੈਤਾਨ ਦੀ ਖੇਡ ਨੂੰ ਅੱਜ ਤੱਕ ਕੋਈ ਨਹੀਂ ਸਮਝ ਸਕਿਆ। ਰਹਿਮਾਨ ਦੀ ਖੇਡ ਨੂੰ ਸਮਝਿਆ ਜਾ ਸਕਦਾ ਹੈ, ਸ਼ੈਤਾਨ ਦੀ ਖੇਡ ਅਗਲੇ ਕਿਸੇ ਲਮਹੇ, ਕਿਸੇ ਪਲ ਵੀ ਤੁਹਾਨੂੰ ਕਿਸੇ ਪਾਸੇ ਹੀ ਲੈ ਜਾਏ। ਬੰਦਿਆ, ਤੇਰਾ ਦਿਲ ਮੋਮਨ ਹੈ, ਇਸ ਲਈ ਤੂੰ ਆਪਣਾ ਬਾਲ ਬੱਚਾ ਕਹਾ ਕੇ ਵੀ ਕਿਸੇ ਹਿੰਦੂ ਸਿੱਖ ਦੇ ਬਾਲ ਨੂੰ ਉਂਗਲੀ ਨਹੀਂ ਲਾਉਣਾ ਚਾਹਤਾ। ਇਹ ਉਹਦੇ ਅੰਦਰ ਐਵੇਂ ਦੇ ਅੰਦਰ ਦਾ ਮੋਮਨ ਬੋਲ ਰਿਹਾ ਹੈ। ਐਸੀ ਇਨਸਾਨੀਅਤ ਪ੍ਰਸਤ ਜਿਹੜਾ ਹੈ ਉਹ ਬੰਦਾ ਬੋਲ ਰਿਹਾ ਹੈ। ਪਾਕਿਸਤਾਨ ਵਿੱਚ ਤੇ ਅਸੀਂ ਸਾਰੇ ਮੋਮਨ ਹੋਵਾਂਗੇ, ਉੱਥੇ ਤੇ ਕੋਈ ਕਿਸੇ ਨੂੰ ਆਜ਼ਾਰ ਨਹੀਂ ਪਹੁੰਚਾਏਗਾ। ਆਜ਼ਾਰ, ਤਕਲੀਫ, ਪਰੇਸ਼ਾਨੀ, ਕਹਿੰਦਾ ਉੱਥੇ ਤੇ ਕੋਈ ਨਹੀਂ ਹੋਏਗਾ। ਇਹ ਉਹ ਉਮੀਦ ਸੀ ਜਿਹੜੀ ਸਾਨੂੰ ਵੱਖ ਕਰਨਾ ਚਾਹੁੰਦੀ ਸੀ। ਪਰ ਇਹ ਉਮੀਦ 1947 ਤੋਂ ਬਾਅਦ ਇੱਕਦਮ ਉਦੋਂ ਖਤਮ ਹੋ ਗਈ ਜਦੋਂ ਲੁੱਟਮਾਰ ਕਰਨ ਵਾਲੇ ਫਿਰ ਵੱਧਦੇ ਚਲੇ ਗਏ। ਉਹਦੇ ਅੰਦਰਲਾ ਐਮਾ ਜ਼ੋਰ ਲਾ ਕੇ ਕਹਿਣਾ ਚਾਹੁੰਦਾ ਸੀ, ਪਾਕਿਸਤਾਨ ਦਾ ਮਤਲਬ ਕਿਆ, ਲਾ ਇਲਾਹਾ ਇल्लल्लाह। ਪਰ ਇਹ ਲਫ਼ਜ਼ ਉਹਦੇ ਬੁੱਲਾਂ ਤੇ ਆ ਕੇ ਸੁੱਕ ਜਾਂਦੇ ਸਨ। ਗੱਡੀ ਹੁਣ ਚੱਲ ਪਈ ਸੀ ਤੇ ਹੌਲੀ ਹੌਲੀ ਅੰਮ੍ਰਿਤਸਰ ਦੇ ਸਟੇਸ਼ਨ ਤੋਂ ਬਾਹਰ ਨਿਕਲ ਆਈ। ਗੱਡੀ ਰਾਹ ਵਿੱਚ ਰੁਕ ਕੇ ਹਨੇਰੇ ਮੂੰਹ ਲਾਹੌਰ ਅਪੜ ਗਈ। ਸਟੇਸ਼ਨ ਤੇ ਬੜਾ ਹਨੇਰਾ ਸੀ। ਮੁਸਾਫਿਰ ਛੱਤਾਂ ਤੋਂ ਹੇਠਾਂ ਉਤਰਨ ਲੱਗ ਪਏ। ਐਮਾ ਵੀ ਅਮਲਕ ਛੱਤ ਤੋਂ ਹੇਠਾਂ ਉਤਰ ਆਇਆ, ਹੌਲੀ ਜਿਹੀ ਆਰਾਮ ਨਾਲ। ਉਹ ਪਾਕਿਸਤਾਨ ਅਪੜ ਗਿਆ ਸੀ। ਉਹਦਾ ਬੜਾ ਦਿਲ ਕਰਦਾ ਸੀ ਕਿ ਉਹ ਨਾਰਾ ਮਾਰੇ, ਪਾਕਿਸਤਾਨ ਜ਼ਿੰਦਾਬਾਦ। ਪਰ ਫਿਰ ਲਫ਼ਜ਼ ਵੀ ਉਹਦੇ ਬੁੱਲਾਂ ਤੇ ਆ ਕੇ ਐਵੇਂ ਸੁੱਕ ਗਏ ਜਿਵੇਂ ਰਾਤੀ ਲਾ ਇਲਾਹਾ ਇल्लल्लाह ਦੇ ਲਫ਼ਜ਼ ਉਹਦੇ ਗਲੇ ਵਿੱਚ ਫਸ ਗਏ ਸਨ। ਡੱਬਿਆਂ ਦੇ ਅੱਗੋਂ ਲੰਘਦਾ ਹੋਇਆ ਪਲੇਟਫਾਰਮ ਤੇ ਟੁਰਨ ਲੱਗ ਪਿਆ। ਡੱਬਿਆਂ ਚੋਂ ਬੂਹਿਆਂ ਤੱਕ ਖੂਨ ਵਹਿੰਦਾ ਪਿਆ ਸੀ। ਲੁੱਟ ਮਾਰ, ਕਤਲੋ ਗਾਰਤ। ਇਨਸਾਨ ਨੂੰ ਮਾਰ ਰਿਹਾ ਸੀ। ਇਨਸਾਨ ਵਹਿਸ਼ੀ ਹੋ ਗਿਆ ਸੀ। ਇਨਸਾਨ ਦੇ ਅੰਦਰ ਦਾ ਜਾਨਵਰ ਜਿਹੜਾ ਹੈ ਉਹ ਅੰਗੜਾਈਆਂ ਲੈ ਰਿਹਾ ਸੀ। ਲੋਕ ਮੁਰਦਿਆਂ ਤੇ ਜ਼ਖਮੀਆਂ ਨੂੰ ਡੱਬਿਆਂ ਚੋਂ ਕੱਢਦੇ ਪਏ ਸਨ। ਸਿਰਫ ਛੱਤ ਵਾਲੇ ਮੁਸਾਫਰ ਹੀ ਬਚੇ ਸਨ, ਬਾਕੀ ਜ਼ਖਮੀ ਹੋ ਗਏ ਸਨ ਜਾਂ ਕਤਲ। ਐਮਾ ਟੁਰਦਾ ਟੁਰਦਾ ਪਲੇਟਫਾਰਮ ਦੇ ਸਿਰੇ ਤੱਕ ਅਪੜ ਗਿਆ। ਉਹਨੂੰ ਕੋਈ ਪਤਾ ਨਹੀਂ ਸੀ ਹੁਣ ਉਹਨੇ ਕਿੱਥੇ ਜਾਣਾ ਹੈ। ਐਮਾ ਕਈ ਪਾਕਿਸਤਾਨੀ ਅਜੇ ਉਸ ਟਾਈਮ ਐਸੇ ਹਾਲਤ ਵਿੱਚ ਸਨ। ਇਹ ਇਕੱਲੇ ਐਮਏ ਦੀ ਨਹੀਂ, ਇਹ ਇਨਫਰਾਦੀ ਨਹੀਂ ਬਲਕਿ ਇਜਤਮਾਈ ਕਹਾਣੀ ਬਣ ਜਾਂਦੀ। ਬਹੁਤ ਜ਼ਿਆਦਾ ਲੁੱਟਮਾਰ ਜਿਹੜੀ ਹੋ ਗਈ। ਉਹ ਵਿਚਾਰੇ ਲੁੱਟੇ ਪੁੱਟੇ ਮੁਸਾਫਰ ਜਦੋਂ ਆਏ, ਇਹ ਜ਼ਿਆਦਾਤਰ ਜਿਹੜੀ ਹੈ ਤਕਸੀਮ ਪੰਜਾਬ ਦੀ ਤਕਸੀਮ ਹੋਈ। ਰੈੱਡ ਕਲਿਫ ਨੇ ਪੰਜਾਬ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ। ਜਿਹੜੇ ਇਲਾਕੇ ਇੰਡੀਆ ਦੇ ਵਿੱਚ ਸਨ, ਉੱਥੇ ਮੁਸਲਮਾਨ ਰਹਿੰਦੇ ਸਨ, ਉਹ ਇੱਧਰ ਆਉਂਦਿਆਂ ਹੋਏ ਮਾਰੇ ਗਏ। ਜਿਹੜੇ ਇਹਨਾਂ ਇਲਾਕਿਆਂ ਵਿੱਚ ਸਿੱਖ ਤੇ ਹਿੰਦੂ ਰਹਿੰਦੇ ਸਨ, ਉਹ ਉੱਧਰ ਜਾਂਦਿਆਂ ਹੋਇਆਂ ਮਾਰੇ ਗਏ। ਉਹ ਕਤਲੋ ਗਾਰਤ, ਉਹ ਲੁੱਟਮਾਰ ਪੰਜਾਬ ਅੰਦਰ ਹੋਈ ਤੇ ਸਾਰੇ ਪਾਸੇ ਲਹੂ ਲਹੂ ਹੋ ਗਿਆ। ਇਸੇ ਲਈ ਤੇ ਅਮਰਤਾ ਪ੍ਰੀਤਮ ਨੂੰ ਆਖਣਾ ਪਿਆ ਗਿਆ, ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਇੱਕ ਰੋਈ ਸੀ ਧੀ ਪੰਜਾਬ ਦੀ,
ਤੂੰ ਲਿਖ ਲਿਖ ਮਾਰੇ ਵੈਨ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਉੱਠ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ, ਅੱਜ ਲਹੂ ਚ ਅੱਜ ਬੇਲੇ ਲਾਸ਼ਾਂ ਵਿਛੀਆਂ, ਅੱਜ ਲਹੂ ਭਰਿਆ ਚਨਾਬ, ਲਹੂ ਭਰਿਆ ਚਨਾਬ, ਦੋਵਾਂ ਪਾਸੇ ਲਹੂ ਹੀ ਲਹੂ ਸਨ। ਪਲੇਟਫਾਰਮ ਦੇ ਮੁੱਕ ਜਾਣ ਨਾਲ ਹੀ ਉਹਨੂੰ ਇੰਝ ਜਾਪਿਆ ਜਿਵੇਂ ਉਹ ਜ਼ਿੰਦਗੀ ਦੀ ਇੱਕ ਨਵੀਂ ਮੰਜ਼ਿਲ ਤੇ ਅਪੜ ਗਿਆ ਹੋਵੇ, ਪਰ ਇਸ ਮੰਜ਼ਿਲ ਤੇ ਠਹਿਰਨ ਦੀ ਵੀ ਕੋਈ ਜਗ੍ਹਾ ਨਹੀਂ ਸੀ। ਉਹ ਹੈਰਾਨ ਹੋ ਕੇ ਪਲੇਟਫਾਰਮ ਦੇ ਸਿਰੇ ਤੇ ਖਲੋ ਗਿਆ। आवागत फौरन किसी ने फौरन आंदे हुए, मिस्टर अहमदजीत ये आप हैं? भाई ये क्या हालत बना रखी है और यहाँ क्या कर रहे हैं? एम ए दे सामने एम ए दा हाई स्कूल का एक जमाती खलोता होया सी। एम ए ने ओदा नाम याद करने की कोशिश की पर चेते ने ओदा साथ ना दिता। यादाश्त ओदे नाल नहीं। जिन्हें लहू वेख्या होवे, जिन्हें अपने प्यारिਆਂ ਦੀਆਂ कटियां हुई गर्दनां वेखियां होण, जिन्हां ने जिस्मां दे हिस्से टुकड़े टुकड़े होंदे वेखे होण, उन्हां नूं कित्थे याद रहणीਆਂ होर गल्लां, उन्होंने वो दुखान ती नहीं कदी भुलना। वो हैरान हो के ਉਹਦੇ ਵੱਲ ਵੇਖਦਾ ਪਿਆ ਸੀ। ਜਮਾਤੀ ਨੇ ਨੂੰ ਸਮਝ ਆ ਗਈ ਭਈ ਐਵੇਂ ਨੇ ਉਹਨੂੰ ਪਛਾਣ ਤੇ ਲਿਆ ਏ, पर ਉਹਦਾ ਨਾਂ याद नहीं ਪਿਆਂਦਾ। जमाती ने आख्या, मजीद साहिब मैं रफ़ी हूँ जो 9वीं 10वीं में आपके साथ में पार्टीशन से पहले बॉम्बे में था। अब बाल बच्चों समेत यहाँ आ गया हूँ। मेरे खुसर ने फसादात के दौरान ही मुझे यहाँ बुला लिया था। उन्होंने एक खाली कोठी मुझे दिला दी है। मैं मुंबई में जहाज़ों की कंपनी में हेड क्लर्क था। यहाँ उन्होंने मुझे राशनिंग कंट्रोलर लगवा दिया है। पाकिस्तान बन गया है, हम बड़े मज़े में हैं। खुदा ने बड़ी मेहरबानी की है। अब बताओ यहाँ क्या कर रहे हो? एमा बड़ी देर तक रफ़ी वल वेखदा रहा। पाकिस्तान बन गया है, ए लोग बड़े मज़े विच ने, खुदा ने बड़ी मेहरबानी की है। वो सोची पै गया, पर ਇਹ ਸਾਰੀਆਂ ਗੱਲਾਂ ਸ਼ਾਇਦ ਉਹਦੇ ਲਈ ਠੀਕ ਨਹੀਂ ਸਨ। ਉਹਦੀਆਂ ਅੱਖਾਂ ਪਿਛਲੇ ਪਾਸਿਓਂ ਦੂਰ ਕਿਧਰੇ ਦਿੱਲੀ ਦੀਆਂ ਸੜਕਾਂ ਤੇ ਲਾਲ ਨਿਸ਼ਾਨ ਲੱਗੀ ਹੋਈ ਕੋਠੀ ਨੂੰ ਪਈਆਂ ਵੇਖਦੀਆਂ ਸਨ। ਇਹ ਲਾਲ ਨਿਸ਼ਾਨ ਲੱਗੀ ਕੋਠੀ ਉਹਦੀ ਆਪਣੀ ਕੋਠੀ ਸੀ, ਉਹਦਾ ਆਪਣਾ ਘਰ ਸੀ, ਜਿਹਦੇ ਵਿੱਚ ਇੱਕ ਬੇਗਨਾ ਔਰਤ ਤੇ 2 ਮਾਸੂਮ ਬਾਲ ਖੂਨ ਵਿੱਚ ਤੜਫਦੇ ਪਏ ਸਨ। ਇਹ ਉਹਦੇ ਆਪਣੇ ਬਾਲ ਸਨ ਤੇ ਉਹਦੇ ਆਪਣੀ ਬੀਵੀ ਸੀ। ਫਿਰ ਰਾਤ ਦੇ ਹਨੇਰੇ ਵਿੱਚ ਇਹਨਾਂ ਬੇਕਸਾਂ ਬੇਸਹਾਰਾਂ ਤੇ ਲਾਸ਼ਾਂ ਨੂੰ ਟੋਇਆਂ ਵਿੱਚ ਸੁੱਟ ਦਿੱਤਾ ਤੇ ਫਿਰ ਕਲੇ ਦਾ ਕਾਕੂ ਰੋਲਾ, ਚੀਹੋ ਪੁਕਾਰ, ਆਹੋ ਪੁਕਾਰ। ਚੌਲ ਤੇ ਦਾਲ ਲੈਣ ਲਈ ਲੋਕ ਹਰ ਰੋਜ਼ ਹੱਥਾਂ ਵਿੱਚ ਠੂਠੇ ਫੜ ਕੇ ਨਿਕਲਦੇ। ਮੰਗਤਿਆਂ ਵਾਲੀ ਹਾਲਤ। ਕਰੋੜਪਤੀ ਉਹ ਕੱਖਪਤੀ ਬਣ ਗਿਆ। ਜਿਹੜਾ ਕੱਖਪਤੀ ਸੀ ਉਹ ਕਰੋੜਪਤੀ ਬਣ ਗਿਆ। ਲੋਕਾਂ ਨੇ ਆ ਕੇ ਕਬਜ਼ੇ ਕੀਤੇ। ਇੱਥੋਂ ਉਧਰ ਜਾ ਕੇ ਕਬਜ਼ੇ ਹੋਏ। ਦੋਵਾਂ ਪਾਸੇ ਲੁੱਟਮਾਰ ਪੈ ਗਈ। ਬਾਜ਼ੀਆਂ ਦੇ ਠੂਠਿਆਂ ਵਿੱਚ ਕੁਝ ਪੈ ਜਾਂਦਾ। ਬਾਜ਼ੇ ਖਾਲੀ ਠੂਠੇ ਵਾਪਸ ਲਿਆ ਕੇ ਨੀਲੇ ਅਸਮਾਨ ਵੱਲ ਵੇਖਦੇ ਰਹਿੰਦੇ। ਐਮਾ ਹੈਰਾਨ ਹੋ ਕੇ ਚਿੱਤਰਾਂ ਨੂੰ ਘਸੀਟਦਾ, ਕਲੇ ਦੇ ਉੱਚੀ ਨੀਵੀਂ ਜ਼ਮੀਨ ਤੇ ਆਪਣੀ ਜਿਉਂਦੀ ਲਾਸ਼ ਨੂੰ ਘਸੀਟਦਾ ਫਿਰਦਾ। ਰਫੀ ਨੇ ਯਕਾਯਕ ਅਹਿਮੇ ਨੂੰ ਮੋਢਿਓਂ ਫੜ ਕੇ ਝਟਕਾ ਦਿੱਤਾ। ਉਹ ਆਪਣੀਆਂ ਯਾਦਾਂ ਵਿੱਚ, ਨੋਸਟੈਲਜੀਆ ਵਿੱਚ ਗਵਾਚ ਗਿਆ ਸੀ। ਉਹ ਆਪਣੇ ਮਾਜ਼ੀ ਵਿੱਚ ਗਵਾਚ ਗਿਆ ਸੀ। ਨੋਸਟੈਲਜੀਆ ਆਖਦੇ ਨੇ ਮਾਜ਼ੀ 'ਚ ਗਵਾਚ ਜਾਣਾ। ਦੋਸਤ ਬੋਲਤੇ ਕਿਉਂ ਨਹੀਂ? ਐਮਏ ਨੇ ਹਟਕੋਰਾ ਲਿਆ ਤੇ ਕਹਿਣ ਲੱਗਾ, ਮੈਂ ਇਸ ਗੱਡੀ ਤੋਂ ਉਤਰਿਆ ਹਾਂ। ਯਾਨੀ ਮੈਂ ਵੀ ਇਹ ਲਹੂ ਭਰੀ ਗੱਡੀ ਤੋਂ ਉਤਰਿਆ ਹਾਂ। ਰਫੀ ਨੂੰ ਜਦੋਂ ਐਮਏ ਦਾ ਹਾਲ ਪਤਾ ਲੱਗਾ ਤੇ ਉਹਨੂੰ ਆਪਣੀ ਮੋਟਰ ਵਿੱਚ ਬਹਾ ਕੇ ਆਪਣੇ ਘਰ ਲੈ ਗਿਆ, ਆਪਣੀ ਗੱਡੀ ਵਿੱਚ ਬਿਠਾ ਕੇ। ਰਫੀ ਕੋਲ 14 ਕਮਰਿਆਂ ਦੀ ਇੱਕ ਵੱਡੀ ਸਾਰੀ ਕੋਠੀ ਸੀ। ਉਹਨੇ ਐਮਏ ਨੂੰ ਇੱਕ ਕਮਰਾ ਦੇ ਦਿੱਤਾ ਤੇ ਐਮਏ ਦੇ ਆਖਣ ਤੇ ਉਹ ਵਾਅਦਾ ਕਰਕੇ ਦਫ਼ਤਰ ਟੁਰ ਗਿਆ ਕਿ ਮੈਂ ਤੇਰੇ ਲਈ ਕੋਈ ਕੰਮ ਲੱਭਣਾ ਹਾਂ। ਰਫੀ ਸ਼ਾਮ ਨੂੰ ਦਫ਼ਤਰੋਂ ਵਾਪਸ ਆਇਆ ਤਾਂ ਉਹਨੇ ਫਿਰ ਇਸਰਾਰ ਕੀਤਾ, ਜ਼ਿੱਦ ਕੀਤੀ, ਬਾਰ-ਬਾਰ ਕਿਹਾ। ਇਸਰਾਰ ਦਾ ਮਤਲਬ ਜ਼ਿੱਦ ਕੀਤੀ, ਬਾਰ-ਬਾਰ ਕਿਹਾ। ਪਾਟੇ ਹੋਏ ਕੱਪੜੇ, ਐਮਾ ਪਾਟੇ ਹੋਏ ਕੱਪੜੇ ਲਾ ਕੇ ਉਹਦੇ ਕੱਪੜੇ ਪਾ ਲਵੇ, ਪਰ ਐਮਾ ਕਿਸੇ ਤਰ੍ਹਾਂ ਨਾ ਮੰਨਿਆ। ਉਹ ਬਾਰ-ਬਾਰ ਬੇਤਾਬ ਹੋ ਕੇ ਪੁੱਛਦਾ, ਮੇਰੇ ਲਈ ਕੋਈ ਕੰਮ ਲੱਭਾ ਹੈ ਕਿ ਨਹੀਂ? ਖੁਦਦਾਰ ਇਨਸਾਨ। ਰਫੀ ਆਖਿਆ, ਯਾਰ ਕਿਹੜੀ ਗੱਲ ਏ, ਕੰਮ ਮਿਲ ਹੀ ਜਾਏਗਾ। ਤੂੰ ਹਾਲੇ ਇੱਥੇ ਆਰਾਮ ਕਰ ਤੇ ਸੁਰਤ ਠੀਕ ਕਰ, ਆਪਣਾ ਹੋਸ਼ ਠੀਕ ਕਰ। ਤੂੰ ਦਿੱਲੀ ਵਿੱਚ ਅਫਸਰ ਸੈਂ, ਇੱਥੇ ਹੋਰ ਵੀ ਵੱਡਾ ਅਫਸਰ ਹੋ ਜਾਏਗਾ। ਘਬਰਾਣਾ ਨਹੀਂ ਚਾਹੀਦਾ। ਦਫ਼ਤਰਾਂ ਦਾ ਮਾਮਲਾ ਹੈ, ਨੌਕਰੀ ਦੇ ਕਾਗਜ਼ ਦਫ਼ਤਰਾਂ ਵਿੱਚੋਂ ਕਢਾਉਣ ਵਿੱਚ ਵੀ ਬਹੁਤ ਵਕਤ ਲੱਗਦਾ ਹੈ। ਇਹ ਸੀ ਡਾਕਟਰ ਮੁਹੰਮਦ ਬਾਕਰ ਹੋਰਾਂ ਦਾ ਲਿਖਿਆ ਹੋਇਆ ਸਬਕ ਪਾਕਿਸਤਾਨ ਬਣ ਗਿਆ ਏ, ਜੋ ਉਹਨਾਂ ਦੇ ਨਾਵਲ ਹੱਠ ਵਿੱਚੋਂ ਲਿਆ ਗਿਆ ਹੈ। ਡਾਕਟਰ ਮੁਹੰਮਦ ਬਾਕਰ ਫੈਸਲਾਬਾਦ ਦੇ ਨੇੜੇ ਇੱਕ ਪਿੰਡ ਵਿੱਚ 4 ਅਪ੍ਰੈਲ 1910 ਨੂੰ ਪੈਦਾ ਹੋਏ ਤੇ 27 ਅਪ੍ਰੈਲ 1993 ਨੂੰ ਆਪਣੇ ਰੱਬ ਨੂੰ ਜਾ ਮਿਲੇ। ਉਹਨਾਂ ਦਾ ਨਾਵਲ ਹੱਠ ਜਿਹੜਾ ਹੈ ਉਹਦੇ ਵਿੱਚੋਂ ਐਸੀ ਹੈ ਸਬਕ ਪਾਕਿਸਤਾਨ ਬਣ ਗਿਆ ਇੱਕ ਟੁਕੜਾ ਉਹ ਲਿਆ ਗਿਆ ਹੈ।